ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਆ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਨਵੰਬਰ ਦੀ 15 ਤਰੀਕ ਆ ਤੇ ਮੱਘਰ ਦੀ 2 ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਤੇ ਜਿਹੜੀਆਂ ਐਪਲੀਕੇਸ਼ਨਸ ਆ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 408 272 2500 408272 2500 ਦੇ ਉੱਤੇ। ਨਾਲ ਹੀ ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਨਾ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜਿਹੜਾ $1.2 ਟ੍ਰਿਲੀਅਨ ਦਾ ਇਨਫਰਾਸਟ੍ਰਕਚਰ ਬਿੱਲ ਹੈਗਾ ਉਹ ਸਾਈਨ ਕਰ ਦਿੱਤਾ ਹੈਗਾ। ਸਵੇਰੇ ਵੀ ਦੱਸਿਆ ਸੀ ਪ੍ਰੋਵੀਜ਼ਨ ਉਹਦੇ 'ਚ ਇੱਕ ਸੇਫਟੀ ਨੂੰ ਲੈ ਕੇ ਜਿਹੜੀ ਆ $17 ਬਿਲੀਅਨ ਸੇਫਟੀ ਪ੍ਰੋਗਰਾਮ ਲਈ ਰੱਖੇ ਗਏ ਆ। ਉਹਦੇ ਤਹਿਤ ਜਿਹੜੀਆਂ ਕਾਰਾਂ ਦੀਆਂ ਕੰਪਨੀਆਂ ਹਨ ਉਹਨਾਂ ਨੂੰ ਆਪਣੀ ਕਾਰ ਦੇ ਵਿੱਚ ਉਹ ਜਿਹੜਾ ਆ ਬ੍ਰੈਥ ਤੁਹਾਡਾ ਚੈੱਕ ਕਰਨ ਦੇ ਲਈ ਸਾਹ ਚੈੱਕ ਕਰਨ ਦੇ ਲਈ ਲਾਇਆ ਜਾਊਗਾ ਇੰਸਟਰੂਮੈਂਟ, ਜਿਹਦੇ ਨਾਲ ਵੀ ਜੇ ਡਰੰਕ ਡਰਾਈਵਿੰਗ ਆ ਉਹ ਨਾ ਹੋ ਸਕੇ ਤੇ ਜਿਹੜੇ ਲੋਕ ਆ ਸੜਕਾਂ ਦੇ ਉੱਤੇ ਸੇਫ ਰਹਿਣ। ਜੀ, ਪਿਛਲੇ ਪ੍ਰਸ਼ਾਸਨ ਨੇ ਵੀ ਇਨਫਰਾਸਟ੍ਰਕਚਰ ਇੱਕ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਿਹੜੇ ਕਾਮਯਾਬ ਨਹੀਂ ਹੋ ਸਕੇ। ਪਰ ਇਸ ਵਾਰ ਇਹਨਾਂ ਨੂੰ ਜਿਹੜੀ ਇਹ ਕਾਮਯਾਬੀ ਮਿਲੀ $1.2 ਟ੍ਰਿਲੀਅਨ ਦੇ ਜਿਹੜੇ ਆ ਬਿੱਲ ਨੂੰ ਪਾਸ ਕਰਾਉਣ ਦੇ ਲਈ, ਜਿਸ ਦੇ ਵਿੱਚ $550 ਬਿਲੀਅਨ ਤੋਂ ਵੱਧ ਦੀ ਨਵੀਂ ਫੰਡਿੰਗ ਜਿਹੜੀ ਉਹ ਹੋਈ ਆ। ਇੱਥੇ ਸਾਈਨ ਕਰਦੇ ਹੋਏ ਇਹਨਾਂ ਨੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਵੀ ਇੱਥੇ ਵਾਸ਼ਿੰਗਟਨ ਦੇ ਵਿੱਚ ਆਪਾਂ ਜਿਹੜੀਆਂ ਕਈ ਦਰਜਨਾਂ ਹੀ ਜਿਹੜੀਆਂ ਸਪੀਚਾਂ ਪ੍ਰੋਮਿਸਿਸ ਵਾਈਟ ਪੇਪਰਸ ਫਰੋਮ ਐਕਸਪਰਟਸ ਇਹ ਸਾਰੇ ਸੁਣੇ ਦੇਖੇ ਆ ਪਰ ਕਹਿੰਦੇ ਫਾਈਨਲੀ ਅੱਜ ਆਪਾਂ ਉਹ ਕੰਮ ਕਰਕੇ ਦਿਖਾ ਰਹੇ ਹੈਗੇ ਆ। ਕਹਿੰਦੇ ਵੀ ਇਹ ਬਿੱਲ ਜਿਹੜਾ ਮੈਂ ਅੱਜ ਕਾਨੂੰਨ ਦੇ ਰੂਪ ਦੇ ਵਿੱਚ ਇਸ ਨੂੰ ਲੈ ਕੇ ਆ ਰਿਹਾ ਆ ਸਾਈਨ ਕਰਕੇ। ਕਹਿੰਦੇ ਵੀ ਬਹੁਤ ਸਾਰੇ ਲੋਕ ਡੈਮੋਕ੍ਰੇਟਸ ਤੇ ਰਿਪਬਲਿਕਨਸ ਨੂੰ ਕਹਿੰਦੇ ਆ ਵੀ ਇਕੱਠੇ ਮਿਲ ਕੇ ਕੰਮ ਨਹੀਂ ਕਰ ਸਕਦੇ ਪਰ ਇਹ ਬਿੱਲ ਅੱਜ ਸਬੂਤ ਆ ਵੀ ਜੇ ਚਾਹਣ ਤਾਂ ਸਾਰੇ ਜਾਣੇ ਮਿਲ ਕੇ ਕੰਮ ਕਰ ਸਕਦੇ ਆ ਤੇ ਰਿਜ਼ਲਟਸ ਆ ਨਤੀਜੇ ਆ ਉਹ ਵੀ ਤੁਹਾਡੇ ਤੱਕ ਪਹੁੰਚਾ ਸਕਦੇ ਨੇ। ਸੋ GOP ਦੇ ਸੈਨੇਟਰਸ ਮਿਟ ਰੋਮਨੀ ਯੂਟਾ ਤੋਂ, ਬਿਲ ਕੈਸਿਡੀ, ਸੂਜ਼ਨ ਕੋਲਿਨਸ ਕਹਿੰਦੇ ਆ ਇਹ ਵੀ ਇਸ ਜਿਹੜੇ ਸਾਈਨਿੰਗ ਇਵੈਂਟ ਦੇ ਉੱਤੇ ਮੌਜੂਦ ਸੀਗੇ। ਸੋ ਰੋਬ ਪੋਰਟਮੈਨ ਓਹਾਇਓ ਤੋਂ ਜਿਹੜੇ ਸੈਨੇਟਰ ਆ ਉਹ ਮੇਨ ਰਿਪਬਲਿਕਨ ਪਾਰਟੀ ਵੱਲੋਂ ਨੈਗੋਸ਼ੀਏਟਰ ਸੀਗੇ ਇਸ ਬਿੱਲ ਦੇ ਲਈ। ਸੋ ਇਹ ਹੁਣ ਦੇਖਦੇ ਆ ਵੀ ਹੁਣ ਇਸ ਦੇ ਨਾਲ ਇਨਫਰਾਸਟ੍ਰਕਚਰ ਬਿੱਲ ਦੇ ਨਾਲ ਕੀ ਕੁਛ ਜਿਹੜਾ ਉਹ ਨਵਾਂ ਉਹ ਆਵੇਗਾ, ਕਿਹੜੀਆਂ ਨਵੀਆਂ ਚੀਜ਼ਾਂ ਬਣਨਗੀਆਂ ਤੇ ਕਿਹੜੀਆਂ ਜਿਹੜੇ ਢਾਂਚੇ ਆ ਉਸ ਦੇ ਵਿੱਚ ਹੋਰ ਸੁਧਾਰ ਹੋਵੇਗਾ। ਹੁਣ ਇਹ ਟਰਾਈ ਜਿਹੜੀ ਆ ਉਹ ਕਰ ਰਹੇ ਨੇ ਜਿਹੜੇ ਪ੍ਰੋਗਰੈਸਿਵਸ ਹੁਣ ਇਹ ਕਹਿ ਰਹੇ ਨੇ ਡੈਮੋਕ੍ਰੇਟ ਪਾਰਟੀ ਦੇ ਵਿੱਚ ਹੀ ਮੋਡਰੇਟਸ ਨੂੰ ਵੀ ਭਾਈ ਅਸੀਂ ਤੁਹਾਡਾ ਇਹ ਵਾਲਾ ਬਿੱਲ ਹੁਣ ਪਾਸ ਕਰਾਇਆ, ਤੁਸੀਂ ਵੀ ਸਾਡਾ ਜਿਹੜਾ ਸੋਸ਼ਲ ਸੇਫਟੀ ਨੈਟ ਤੇ ਕਲਾਈਮੇਟ ਚੇਂਜ ਵਾਲਾ ਪਾਲਿਸੀ ਵਾਲਾ ਜਿਹੜਾ ਬਿੱਲ ਆ ਉਸ ਨੂੰ ਹੁਣ $1.7 ਟ੍ਰਿਲੀਅਨ ਵਾਲੇ ਨੂੰ ਪਾਸ ਕਰਾਓ। ਸੋ ਹਰਜੋਤ ਸਿੰਘ ਜੀ ਐਟਲੀਸਟ ਕਹਿੰਦੇ ਆ ਵੀ ਡੈਮੋਕ੍ਰੇਟਾਂ ਨੂੰ ਹੁਣ ਇਹ ਜਿਹੜੀ ਅਗਲੀਆਂ ਇਲੈਕਸ਼ਨ ਦੇ ਵਿੱਚ ਕਹਿਣ ਜੋਗੇ ਹੋ ਗਏ ਵੀ ਅਸੀਂ ਇੱਕ ਬਿੱਲ ਜਿਹੜਾ ਆ ਇਹ ਵਾਲਾ ਵੱਡਾ ਪਾਸ ਕਰਾਇਆ ਸੀ। ਬਾਕੀ ਜਿਹੜੇ ਰਿਪਬਲਿਕਨ ਲਾਅ ਮੇਕਰਸ ਹੈਗੇ ਆ
ਉਹਨਾਂ ਨੇ ਇਸ ਬਿੱਲ ਦਾ ਕਈਆਂ ਨੇ ਜਿਹੜਾ ਕ੍ਰਿਟਿਸਾਈਜ਼ ਵੀ ਕੀਤਾ, ਖਾਸ ਕਰਕੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਨਜ਼ਦੀਕੀ ਰਹੇ ਨੇ, ਰਿਪਰੈਜ਼ੈਂਟੇਟਿਵ ਮਾਰਜੋਰੀ ਟੇਲਰ ਗ੍ਰੀਨ, ਮੈਡੀਸਨ ਕੌਥਰਨ, ਇਹਨਾਂ ਨੇ ਇਸ ਬਿੱਲ ਦਾ ਜਿਹੜਾ ਕ੍ਰਿਟਿਸਾਈਜ਼ ਕੀਤਾ ਤੇ ਆਪਣੇ ਕੋਲੀਗਸ ਨੂੰ ਵੀ ਜਿਹੜੀ ਆ ਉਹਨਾਂ ਨੇ ਆਲੋਚਨਾ ਕੀਤੀ ਵੀ ਤੁਹਾਨੂੰ ਵੀ ਇਸ ਬਿੱਲ ਦਾ ਸਾਥ ਨਹੀਂ ਦੇਣਾ ਚਾਹੀਦਾ ਸੀ। ਜੀ, ਬਿਲਕੁਲ। ਕਾਇਲ ਰਿਟਨਹਾਊਸ ਦੇ ਜਿਹੜਾ ਟਰਾਇਲ ਆ ਉਹਦੇ ਵਿੱਚ ਹੁਣ ਕਿਉਂਕਿ ਉਹਦੇ ਤੋਂ ਜਿਹੜੇ ਗਨ ਚਾਰਜਸ ਆ ਉਹ ਡਰੋਪ ਕਰ ਦਿੱਤੇ ਗਏ ਆ ਤੇ ਐਕਸਪਰਟਸ ਇਹ ਕਹਿੰਦੇ ਆ ਵੀ ਇਹਦਾ ਇੱਕ ਰੀਜ਼ਨ ਇਹ ਆ ਵੀ ਸਟੇਟ ਆਫ ਵਿਸਕੌਨਸਨ ਦੇ ਵਿੱਚ ਜਿਹੜੇ ਲਾਜ਼ ਲਿਖੇ ਗਏ ਆ ਗਨ ਓਨਰ ਦੇ ਸੰਬੰਧ ਦੇ ਵਿੱਚ ਉਹ ਬੜੇ ਪੂਰਲੀ ਵਰਡਡ ਆ ਵੀ ਉਹ ਸਹੀ ਵਰਡਿੰਗ ਨਹੀਂ ਉਹਨਾਂ ਦੀ। ਸੋ ਇਹ ਇੱਕ ਬਹੁਤ ਵੱਡੀ ਡਿਬੇਟ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਜਾ ਰਹੀ ਆ। ਕਾਇਲ ਨਾਮ ਦੇ ਉਸ ਟਾਈਮ ਤੇ ਉਹਦੀ 17 ਸਾਲਾਂ ਦੀ ਉਮਰ ਸੀ, ਹੁਣ 18 ਸਾਲਾਂ ਦੀ ਆ। ਉਸਨੇ 3 ਲੋਕਾਂ ਨੂੰ ਗੋਲੀਆਂ ਚਲਾਈਆਂ ਸੀਆਂ, 2 ਦੀ ਮੌਤ ਹੋ ਗਈ ਸੀ ਜਿਸ ਟਾਈਮ ਤੇ ਰਾਇਟਸ ਜਿਹੜੇ ਆ ਕਨੋਸ਼ਾ ਵਿਸਕੌਨਸਨ ਦੇ ਵਿੱਚ ਫੈਲੇ ਹੋਏ ਸੀ। ਸੋ ਉਹਦਾ ਆਪਣਾ ਡਿਫੈਂਸ ਇਹ ਆ ਜਾਂ ਉਹਦੇ ਅਟਾਰਨੀ ਦਾ ਵੀ ਆਪਣੀ ਸੈਲਫ ਡਿਫੈਂਸ ਲਈ ਚਲਾਈਆਂ ਸੀ, ਪਰ ਦੂਸਰੇ ਪਾਸੇ ਜਿਹੜੇ ਆ 2 ਲੋਕ ਮਾਰੇ ਗਏ ਆ ਪ੍ਰੋਸੀਕਿਊਟਰਸ, ਉਹਨਾਂ ਦੇ ਸੰਬੰਧ ਦੇ ਵਿੱਚ ਇਸ ਨੂੰ ਜਿਹੜਾ ਚਾਰਜ ਕਰਨਾ ਚਾਹੁੰਦੇ ਹੈਗੇ ਆ। ਸੋ ਇਹ ਜਿਹੜਾ ਹੁਣ ਕੌਣ ਗਨ ਲੈ ਸਕਦਾ ਆ ਤੇ ਇਹਦਾ ਜਿਹੜਾ ਇਸ਼ੂ ਆ ਇਹ ਹੁਣ ਸਟੇਟਸ ਦੇ ਵਿੱਚ ਕਾਫੀ ਗਰਮਾਊਗਾ ਆਉਣ ਵਾਲੇ ਸਮੇਂ 'ਚ। ਜੀ ਹਰਜੋਤ ਸਿੰਘ ਜੀ, ਅਕਸਰ ਜਿਹੜਾ ਇਹ ਗਰਮਾਉਂਦਾ ਰਹਿੰਦਾ ਆ। ਅੱਜ ਇਹ ਦੱਸ ਜਾਈ ਵੀ ਇਸ ਟਰਾਇਲ ਦੇ ਵਿੱਚ ਦੋਨੋਂ ਹੀ ਤਰਫੋਂ ਡਿਫੈਂਸ ਤੇ ਪ੍ਰੋਸੀਕਿਊਟਰਸ ਆ, ਉਹਨਾਂ ਨੇ 2-3 ਘੰਟੇ ਲਾ ਕੇ ਜਿਹੜੇ ਆਪਣੇ ਫਾਈਨਲ ਸਟੇਟਮੈਂਟਸ ਆ ਉਹ ਦਿੱਤੀਆਂ। ਜੂਰੀ ਨੂੰ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਦੇਣ, ਡਿਫੈਂਸ ਵਾਲੇ ਵੀ ਪ੍ਰੋਸੀਕਿਊਟਰਸ ਆ ਉਹਨਾਂ ਨੇ ਹੁਣ ਕਿਹਾ ਆ ਤੇ ਜੂਰੀ ਕਹਿੰਦੇ ਕੱਲ੍ਹ ਤੋਂ ਡੈਲੀਬਰੇਟ ਕਰੂਗੀ, ਯਾਨੀ ਕਿ ਮਿਲ ਕੇ ਬੈਠੂਗੀ ਸਾਰੀ ਦੁਨੀਆ ਦੀਆਂ ਅੱਖਾਂ ਤੋਂ ਪਰੇ ਗੁਪਤ ਥਾਂ ਦੇ ਉੱਤੇ, ਤੇ ਉਹ ਆਪਸ ਦੇ ਵਿੱਚ ਗੱਲਬਾਤ ਕਰਕੇ ਕਿਸੇ ਨਤੀਜੇ ਦੇ ਉੱਤੇ ਜਿਹੜੇ ਉਹ ਪਹੁੰਚਣਗੇ। ਸੋ ਇਹ ਹੁਣ ਇੰਤਜ਼ਾਰ ਰਹੇਗਾ ਵੀ ਕਿੰਨਾ ਸਮਾਂ ਜਿਹੜਾ ਆ ਉਹ ਜਿਊਰੀ ਲਾ ਸਕਦੀ ਆ। ਕਈ ਵਾਰੀ ਜਿਹੜੇ ਕਈ ਕੇਸਾਂ ਦੇ ਵਿੱਚ ਬਹੁਤ ਜਲਦ 1 ਦਿਨ ਦੇ ਵਿੱਚ, ਕਈ ਵਾਰੀ ਕਈ ਦਿਨ ਵੀ ਜਿਹੜੇ ਉਹ ਲੱਗ ਜਾਂਦੇ ਨੇ ਜਿਊਰੀ ਨੂੰ ਇੱਕਮਤ ਹੋ ਕੇ ਇੱਕ ਫੈਸਲਾ ਜਿਹੜਾ ਆ ਉਹ ਸੁਣਾਉਣ ਦੇ ਲਈ। ਸੋ ਨਜ਼ਰ ਜਿਹੜੀ ਇਸ ਦੇ ਉੱਤੇ ਰਹੂਗੀ, ਜਿੱਦਾਂ ਆਪਾਂ ਸਵੇਰੇ ਵੀ ਦੱਸਿਆ ਸੀਗਾ 500 ਤੋਂ ਵੱਧ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਸੁਚੇਤ ਕੀਤਾ ਗਿਆ ਆ, ਆਗਾਹ ਕੀਤਾ ਗਿਆ ਹੈ ਵੀ ਤੁਸੀਂ ਤਿਆਰ ਰਹੋ, ਤੁਹਾਡੀ ਜਿਹੜੀ ਜ਼ਰੂਰਤ ਪੈ ਸਕਦੀ ਹੈ। ਹੁਣ ਇਹ ਨਹੀਂ ਪਤਾ ਵੀ ਫੈਸਲਾ ਜਿਹੜਾ ਉਹ ਕਿੱਦਾਂ ਦਾ ਇਸ ਸੰਬੰਧ ਦੇ ਵਿੱਚ ਆਵੇਗਾ। ਜੀ। ਗਨਸ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਰੋਰਾ ਕੋਲੋਰਾਡੋ, ਜਿੱਥੇ ਕਈ ਵਰੇ ਪਹਿਲਾਂ ਇੱਕ ਵਾਰੀ ਸਿਨੇਮੇ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਸ਼ਦਾਈ ਬੰਦੇ ਨੇ ਗੋਲੀਆਂ ਜਿਹੜੀਆਂ ਉਹ ਚਲਾ ਕੇ ਕਈ ਲੋਕਾਂ ਨੂੰ ਮਾਰ ਦਿੱਤਾ ਸੀ, ਅੱਜ ਇੱਕ ਵਾਰੀ ਫੇਰ ਉੱਥੇ ਸ਼ੂਟਿੰਗ ਜਿਹੜੀ ਹੋਈ ਆ, ਜਿਸ ਕਰਕੇ 6 ਜਿਹੜੇ ਟੀਨੇਜਰਸ ਆ ਉਹ ਹੁਣ ਹਸਪਤਾਲ ਦੇ ਵਿੱਚ ਦਾਖਲ ਨੇ ਅਰੋਰਾ ਕੋਲੋਰਾਡੋ ਦੇ ਵਿੱਚ। ਇਹ ਸ਼ੂਟਿੰਗ ਨੋਮ ਪਾਰਕ, ਜਿਹੜਾ ਕਿ ਸੈਂਟਰਲ ਹਾਈ ਸਕੂਲ ਆ ਉਸ ਦੇ ਨਜ਼ਦੀਕ ਇੱਕ ਪਾਰਕ ਆ, ਉੱਥੇ ਕਹਿੰਦੇ ਆ ਉਹ ਘਟਨਾ ਵਾਪਰੀ ਆ। 14 ਤੋਂ 18 ਸਾਲ ਦੀ ਉਮਰ ਦੇ ਦਰਮਿਆਨ ਇਹ ਬੱਚੇ ਸੀ ਜਿਹੜੇ ਫੱਟੜ ਹੋਏ ਨੇ। ਸੋ ਕਹਿੰਦੇ ਵੀ 18 ਸਾਲਾਂ ਦੇ ਇੱਕ ਨਿਆਣੇ ਨੇ ਆਪਣੇ ਆਪ ਨੂੰ ਖੁਦ ਹਸਪਤਾਲ ਦੇ ਵਿੱਚ ਸੱਟਾਂ ਦੇ ਨਾਲ ਜਿਹੜਾ ਉਹ ਦਾਖਲ ਜਿਹੜਾ ਉਹ ਕਰਵਾਇਆ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਇਸ ਸਕੂਲ ਦੇ ਇਰਦ ਗਿਰਦ ਸਿਕਿਉਰ ਪੈਰੀਮੀਟਰ ਜਿਹੜਾ ਆ ਉਹ ਬਣਾ ਲਿਆ ਗਿਆ ਆ। ਸਸਪੈਕਟ ਕੌਣ ਸੀਗਾ ਉਸ ਦੇ ਬਾਰੇ ਜਿਹੜੀ ਹੈ ਜਾਣਕਾਰੀ ਇਕੱਠੀ ਕਰਨ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਹੈ। ਜੀ। ਸੋ ਬਿਲਕੁਲ ਜਿਹੜੇ ਮੇਅਰ ਹੈਗੇ ਆ ਅਰੋਰਾ ਦੇ, ਉਹਨਾਂ ਨੇ ਕਿਹਾ ਵੀ ਮੇਰੀਆਂ ਅਰਦਾਸਾਂ ਜਿਹੜੇ ਲੋਕ ਜਿਨ੍ਹਾਂ ਦੇ ਸੱਟਾਂ ਲਈਆਂ ਉਹਨਾਂ ਦੇ ਲਈ ਹੈਗੀਆਂ ਆ ਤੇ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਜਿਹੜੀ ਆਪਾਂ ਪੂਰੀ ਡਿਟੇਲਡ ਇਨਫੋਰਮੇਸ਼ਨ ਕਿਸ ਨੇ ਗੋਲੀ ਚਲਾਈ, ਕਿਸ ਤਰ੍ਹਾਂ ਚੱਲੀ, ਇਹ ਜਿਹੜੀ ਉੱਥੇ ਦੀ ਚੀਫ ਆਫ ਪੁਲਿਸ ਆ ਤੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਸਾਂਝੀ ਕੀਤੀ ਜਾਊਗੀ ਤੇ ਜਿਹੜੇ ਲੋਕ ਰਿਸਪੌਂਸੀਬਲ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਚਾਰਜ ਕੀਤਾ ਜਾਊਗਾ। ਕਹਿੰਦੇ ਭਈ ਜਿਹੜਾ ਸਭ ਤੋਂ ਇੰਪੋਰਟੈਂਟ ਫੰਕਸ਼ਨ ਗਵਰਨਮੈਂਟ ਦਾ ਇਹ ਹੁੰਦਾ ਵੀ ਉਹ ਆਪਣੇ ਹੀ ਵਸਿੰਦਿਆਂ ਨੂੰ ਕਿਸੇ ਇੱਦਾਂ ਦੀ ਜਿਹੜੀ ਆ ਇੰਸੀਡੈਂਟ ਤੋਂ ਬਚਾਵੇ ਤੇ ਕਹਿੰਦੇ ਵੀ ਮੈਂ ਬਹੁਤ ਸਟਰੋਂਗਲੀ ਪਬਲਿਕ ਸੇਫਟੀ ਦੇ ਵਿੱਚ ਬਿਲੀਵ ਕਰਦਾ ਹਾਂ। ਜੀ, ਤੇ ਇਹ ਕਹਿੰਦੇ ਵੀ ਮੁੱਢਲੀ ਜਾਣਕਾਰੀ ਤੋਂ ਇਹ ਪਤਾ ਲੱਗ ਰਿਹਾ ਇੱਕ ਤੋਂ ਵੱਧ ਸਸਪੈਕਟ ਨੇ ਜਿਨ੍ਹਾਂ ਨੇ ਕਥਿਤ ਤੌਰ ਤੇ ਉੱਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਇੱਕ ਤੋਂ ਵੱਧ ਜਾਣੇ ਜਿਹੜੇ ਉਹ ਦੱਸੇ ਜਾਂਦੇ ਨੇ। ਹੁਣ ਇਹ ਨਹੀਂ ਪਤਾ ਵੀ ਉਹਨਾਂ ਦੀ ਕੋਈ ਆਪਸੀ ਜਿਹੜੀ ਆ ਕੀ ਸੀਗੀ, ਸੋ ਜਾਂਚ ਦਾ ਵਿਸ਼ਾ ਆ, ਉਸ ਤੋਂ ਬਾਅਦ 'ਚ ਹੀ ਕੁਛ ਇਸ ਦੇ ਉੱਤੇ ਟਿੱਪਣੀ ਕੀਤੀ ਜਾ ਸਕੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੋ ਬਾਈਡਨ ਜਿਹੜੇ ਚੀਨ ਦੇ ਰਾਸ਼ਟਰਪਤੀ ਜੀ ਜਿਨਪਿੰਗ ਹੈਗੇ ਆ,
ਉਹਨਾਂ ਦੇ ਨਾਲ ਕਹਿੰਦੇ ਆ ਵੀ ਗੱਲਬਾਤ ਕਰਨਗੇ। 2013 ਦੇ ਵਿੱਚ ਜਦ ਜੋ ਬਾਈਡਨ ਏਸ਼ੀਆ ਦੇ ਦੌਰੇ ਦੇ ਉੱਤੇ ਗਏ ਸੀ, ਇਹਨਾਂ ਦੋਨਾਂ ਦੇ ਦਰਮਿਆਨ 5.5 ਘੰਟੇ ਤੋਂ ਵੱਧ ਜਿਹੜੀ ਆ ਕਹਿੰਦੇ ਗੱਲਬਾਤ ਹੋਈ ਸੀ। ਸੋ ਹੁਣ ਕਹਿੰਦੇ ਆ ਵੀ ਦੇਖਦੇ ਆ ਵੀ ਇਹ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਹੈ, ਜਿਹੜੀ ਇਹਨਾਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਕੀ ਹੁੰਦਾ ਆ। ਅਮਰੀਕਾ ਦੇ ਤੇ ਚੀਨ ਦੇ ਰਿਸ਼ਤੇ ਪਿਛਲੇ ਕਈ ਸਾਲਾਂ ਤੋਂ ਹੁਣ ਉਹਨਾਂ ਦੇ ਵਿੱਚ ਖਟਾਸ ਜਿਹੜੀ ਆ ਉਹ ਵਧੀ ਆ। ਟ੍ਰੇਡ ਨੂੰ ਲੈ ਕੇ ਕਾਫੀ ਰੌਲਾ ਰੱਪਾ ਆ। ਸਾਬਕਾ ਸਾਡੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਆ, ਉਹ ਕਹਿੰਦੇ ਹੁੰਦੇ ਸੀਗੇ ਵੀ ਇਹ ਮੇਰਾ ਬੜਾ ਗੂੜਾ ਮਿੱਤਰ ਆ, ਪਰ ਟ੍ਰੇਡ ਡੀਲ ਜਿਹੜੀ ਆ ਇਹਨਾਂ ਦੇ ਨਾਲ ਕਰਨ ਦੇ ਵਿੱਚ ਕਾਮਯਾਬੀ ਜਿਹੜੀ ਉਹ ਨਹੀਂ ਹਾਸਿਲ ਹੋਈ। ਬੜਾ ਸਭ ਨੂੰ ਪਤਾ ਵੀ ਚੀਨ ਜਿਹੜਾ ਕਿਸ ਤਰੀਕੇ ਦੇ ਨਾਲ ਜਦੋਂ ਬਿਜ਼ਨਸ ਦੀ ਗੱਲ ਆਉਂਦੀ ਆ ਵੀ ਉਹ ਵਿਚਰਦਾ ਹੈਗਾ ਆ। ਸੋ ਕਿਸੇ ਪਾਸੇ ਜਿਹੜਾ ਆ ਉਹ ਹੱਥ ਪੱਲਾ ਜਿਹੜਾ ਉਹ ਨਹੀਂ ਆਇਆ। ਸੋ ਹੁਣ ਦੇਖਦੇ ਆ ਵੀ ਬਾਈਡਨ ਹੁਣਾਂ ਦੇ ਨਾਲ ਜਦੋਂ ਇਹਨਾਂ ਦੀ ਹੁਣ ਮੁਲਾਕਾਤ ਹੁੰਦੀ ਆ, ਉਸ ਦੇ ਵਿੱਚੋਂ ਕੀ ਜਿਹੜਾ ਉਹ ਨਿਕਲਦਾ ਆ। ਉਮੀਦ ਬਹੁਤ ਸਾਰੀ ਜਿਹੜੀਆਂ ਇੰਡਸਟਰੀਜ਼ ਨੂੰ ਇਹ ਹੈਗੀ ਆ ਵੀ ਕੁਛ ਪੋਜ਼ੀਟਿਵ ਜਿਹੜੀ ਆ ਫੀਡਬੈਕ ਇਸ ਤੋਂ ਲੈ ਕੇ ਜਿਹੜੀ ਉਹ ਆਵੇ। ਦੁਨੀਆ ਦੇ ਵਿੱਚ ਸਪਲਾਈ ਚੇਨ ਦੀ ਇੱਕ ਵੱਡੀ ਤੰਗੀ ਪ੍ਰੋਬਲਮ ਆ, ਸਮੱਸਿਆ ਆ, ਉਸ ਦੇ ਕੋਲੋਂ ਮੁਲਕ ਬਹੁਤ ਸਾਰੇ ਜਿਹੜੇ ਉਹ ਜੂਝ ਰਹੇ ਆ। ਹੁਣ ਇਹ ਨਹੀਂ ਪਤਾ ਵੀ ਕੀ ਚੀਨ ਦੇ ਵਿੱਚ ਵਾਕਿਆ ਹੀ ਕੋਈ ਜਾਦੂਈ ਛੜੀ ਹੈਗੀ ਆ ਜਿਹੜਾ ਉਸ ਦੇ ਨਾਲ ਉਹ ਠੀਕ ਕਰ ਸਕੂਗਾ ਜਾਂ ਨਹੀਂ। ਜੀ, ਅਗਲੀ ਖਬਰ H1B ਵੀਜ਼ਾ ਜਿਹੜਾ ਇੰਪਲੋਇਮੈਂਟ ਵੀਜ਼ਾ ਆ ਉਹਦੇ ਸੰਬੰਧ ਨੂੰ ਲੈ ਕੇ ਆ। ਕਹਿੰਦੇ ਵੀ ਕੋਵਿਡ-19 ਦੇ ਚੱਕਰ ਦੇ ਵਿੱਚ ਜਿਹੜੇ ਇਮੀਗ੍ਰੈਂਟ ਜਿਹੜੇ H1 ਵੀਜ਼ਾ ਦੇ ਅੰਡਰ ਆਉਣਾ ਚਾਹੁੰਦੇ ਆ, ਉਹ ਬੜੀ ਹੀ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਹੈਗੇ ਆ। ਜਿਹੜਾ ਡਾਟਾ USCIS ਵੱਲੋਂ ਕਲੈਕਟ ਕੀਤਾ ਗਿਆ ਆ, ਕਹਿੰਦੇ ਵੀ ਪਿਛਲੇ ਸਾਲ ਜਿਹੜੀਆਂ ਐਪਲੀਕੇਸ਼ਨਸ ਇਹ ਪਟੀਸ਼ਨ ਹੁੰਦੀਆਂ ਜਿਹੜੀਆਂ H1B ਵੀਜ਼ਾ ਉਹਦੇ ਸੰਬੰਧ ਦੇ ਵਿੱਚ ਉਹ ਕਾਫੀ ਘਟੀਆਂ ਹੈਗੀਆਂ ਆ ਪਹਿਲੇ ਸਾਲਾਂ ਨਾਲੋਂ। ਇੱਕ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ ਰੂਲ ਆ ਉਹ ਵੀ ਚੇਂਜ ਕੀਤਾ ਸੀ, ਖਾਸ ਕਰਕੇ ਜਿਹੜੇ H1B ਵੀਜ਼ਾ ਉਹਨਾਂ ਦੇ ਜਿਹੜੇ ਸਪਾਊਜ਼ਸ ਆ ਉਹ H4 ਵੀਜ਼ਾ ਤੇ ਉਹ ਉਹਨਾਂ ਦਾ ਜਿਹੜਾ ਆ ਇੱਕ ਤਰ੍ਹਾਂ ਨਾਲ ਬਲੌਕ ਕਰਤਾ ਸੀ, ਫਿਰ ਉਹ ਕੰਮ ਨਹੀਂ ਕਰ ਸਕਦੇ ਸੀਗੇ। ਬਹੁਤ ਪ੍ਰੈਸ਼ਰ ਜਿਹੜਾ ਆ ਵਾਈਟ ਹਾਊਸ ਦੇ ਉੱਤੇ ਬਣਿਆ ਹੋਇਆ ਆ, ਕੱਲਾ ਡੈਮੋਕ੍ਰੇਟਸ ਨਹੀਂ, ਕੁਛ ਰਿਪਬਲਿਕਨ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਜਿਸ ਤਰ੍ਹਾਂ ਕਿ ਡਿਊਲਿਟਲ ਤੇ ਬੋਸਟਨ ਕੰਸਲਟਿੰਗ ਗਰੁੱਪ, ਬੇਨ ਐਂਡ ਕੰਪਨੀ, ਉਹ ਕਹਿੰਦੇ ਆ ਵੀ ਸਾਨੂੰ ਇੰਪਲਾਈ ਚਾਹੀਦੇ ਆ ਤੇ ਇੰਪਲਾਈਜ਼ ਦੀਆਂ ਜਿਹੜੀਆਂ ਆ ਅਪੁਆਇੰਟਮੈਂਟਾਂ ਨਹੀਂ ਬਣ ਰਹੀਆਂ। ਅੱਜ ਇੱਕ ਮੈਂ ਨਿਊਜ਼ਪੇਪਰ ਪੜ੍ਹ ਰਿਹਾ ਸੀ, ਕਹਿੰਦੇ ਵੀ ਸਾਊਥ ਅਫਰੀਕਾ ਦੇ ਵਿੱਚ ਨਾਈਜੀਰੀਆ 'ਚ ਜੇ ਕਿਸੇ ਨੇ ਆਉਣਾ ਆ ਤਾਂ ਉਹਦੀ US ਦੀ ਐਮਬੈਸੀ 'ਚੋਂ ਵੀਜ਼ਾ ਅਪੁਆਇੰਟਮੈਂਟ ਲੈਣੀ ਆ, ਉਹ ਸਨ 2024 ਦੀ ਮਿਲ ਰਹੀ ਆ। ਸੋ ਇੰਨਾ ਜ਼ਿਆਦਾ ਜਿਹੜਾ ਬੈਕਲੌਗ ਆ ਉਹ ਚੱਲ ਰਿਹਾ ਹੈਗਾ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜਾਈਏ ਸਪਲਾਈ ਚੇਨ ਦਾ ਹੀ ਜਿਹੜਾ ਮਸਲਾ ਹੈ ਇਸ ਟਾਈਮ ਸਭ ਨੂੰ ਹੀ ਪਤਾ ਹੈ ਵੀ ਬਹੁਤ ਜ਼ਿਆਦਾ ਗੰਭੀਰ ਬਣਿਆ ਪਿਆ ਹੈਗਾ ਆ। ਤੇ ਕਹਿੰਦੇ ਵੀ ਸਪਲਾਈ ਲਾਈਨਸ ਦੇ ਉੱਤੇ ਇੰਨਾ ਕੁ ਜ਼ਿਆਦਾ ਇਸ ਟਾਈਮ ਦਬਾਅ ਹੈਗਾ ਆ ਵੀ ਜਿਹੜੀਆਂ ਕਾਰਪੋਰੇਸ਼ਨਸ ਆ ਉਹ ਹੁਣ ਪ੍ਰੋਡਕਸ਼ਨ ਦੀਆਂ ਨਵੀਆਂ ਪਲੇਬੁੱਕਸ ਬਣਾ ਰਹੀਆਂ, ਜਾਣੀ ਕਿ ਵੀ ਇਹ ਨਵੀਆਂ ਤਰਤੀਬਾਂ ਕੱਢ ਰਹੇ ਆ ਵੀ ਕਿੱਦਾਂ ਪ੍ਰੋਡਕਸ਼ਨ ਕੀਤੀ ਜਾਵੇ। ਕਿਉਂਕਿ ਪਹਿਲਾਂ ਪ੍ਰੋਡਕਸ਼ਨ ਕਹਿ ਲਓ ਵੀ ਜੰਗੀ ਪੱਧਰ ਦੇ ਉੱਤੇ ਹੁੰਦੀ ਸੀ, ਸਪਲਾਈ ਚੰਗੀ ਹੁੰਦੀ ਸੀ, ਕਰਦੇ ਜਾਂਦੇ ਸੀਗੇ, ਪਰ ਹੁਣ ਜੇ ਪ੍ਰੋਡਕਸ਼ਨ ਉਸੇ ਹੀ ਰਫ਼ਤਾਰ ਦੇ ਨਾਲ ਕਰਦੇ ਰਹੇ ਤਾਂ ਫਿਰ ਇਹ ਆ ਵੀ ਉਹਨਾਂ ਨੂੰ ਰੱਖਣ ਦੇ ਲਈ ਥਾਂ ਨਹੀਂ ਲੱਭਣੀ। ਸੋ ਉਸ ਦੇ ਲਈ ਕਈ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਕਟੌਤੀ ਕਰਨੀ ਪੈ ਸਕਦੀ ਆ। ਤੇ ਜੇ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿਸੇ ਵੀ ਵੱਡੀ ਕੰਪਨੀ ਨੂੰ ਕਟੌਤੀ ਕਰਨੀ ਪੈਂਦੀ ਆ, ਇੰਪਲਾਈਜ਼ ਜਿਹੜੇ ਆ ਉਹ ਲੇ ਆਫ ਹੋ ਸਕਦੇ ਆ, ਉਹਨਾਂ ਨੂੰ ਜਿਹੜਾ ਉਹ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ, ਚਾਹੇ ਉਹ ਆਰਜੀ ਤੌਰ ਤੇ ਜਾਂ ਟੈਂਪਰੇਰੀ ਤੌਰ ਤੇ ਆ, ਜਿੱਦਾਂ ਵੀ ਆ। ਪਰ ਸਮੱਸਿਆ ਜਿਹੜੀ ਇਸ ਟਾਈਮ ਬਹੁਤ ਵੱਡੀ ਜਿਹੜੀ ਇਹ ਬਣੀ ਪਈ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਨੇ ਕਈ ਵਾਰੀ ਵਾਈਟ ਹਾਊਸ ਨੂੰ ਹੁਣ ਗੁਹਾਰ ਲਾਈ ਆ ਵੀ ਭਾਈ ਸਪਲਾਈ ਚੇਨ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਜਲਦ ਕੋਈ ਲਓ, ਇਸ ਨੂੰ ਜਿਹੜਾ ਉਹ ਜਲਦੀ ਜਿਹੜਾ ਉਹ ਠੀਕ ਕੀਤਾ ਜਾਵੇ। ਪਰ ਹਾਲ ਦੀ ਘੜੀ ਆਉਣ ਨਜ਼ਦੀਕੀ ਜਿਹੜੇ ਆ ਭਵਿੱਖ ਦੇ ਵਿੱਚ ਕੁਛ ਨਜ਼ਰ ਨਹੀਂ ਆ ਰਿਹਾ ਵੀ ਇਸ ਦਾ ਕਿਤੇ ਜਲਦੀ ਹੱਲ ਆਪਾਂ ਨੂੰ ਦਿਖੇ। ਜੀ, ਅਗਲੀ ਖਬਰ ਚਾਈਨਾ ਤੋਂ ਆ ਰਹੀ ਆ। ਚਾਈਨਾ ਨੇ ਅੱਜ ਇੱਕ ਯੂਨੀਵਰਸਿਟੀ ਜਿਹੜੀ ਆ ਉਸ ਨੂੰ ਲੋਕਡਾਊਨ ਕਰ ਦਿੱਤਾ। 1500 ਦੇ ਕਰੀਬ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਆ ਉਹ ਡੋਰਮੇਟਰੀਜ਼ ਜਿਹੜੇ ਰਹਿ ਰਹੇ ਆ ਜਾਂ ਹੋਟਲਸ ਦੇ ਵਿੱਚ, ਉਹ ਉੱਥੋਂ ਹੀ ਕਲਾਸਾਂ ਲਾ ਸਕਦੇ ਤੇ ਉਹਨਾਂ ਨੂੰ ਫੂਡ ਵੀ ਉੱਥੇ ਹੀ ਡਿਲੀਵਰ ਕੀਤਾ ਜਾਊਗਾ। ਕਾਰਨ ਕੀ ਹੋਇਆ ਵੀ ਕੁਛ ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਉੱਥੇ ਨਿਕਲੇ ਹੈਗੇ ਆ। ਚਾਈਨਾ ਨੇ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਹੋਈ ਆ ਵੀ ਜੇ ਕਿਤੇ ਇੱਕ ਕੇਸ ਵੀ ਆ ਗਿਆ, ਪੂਰੇ ਦਾ ਪੂਰਾ ਟਾਊਨ ਉਹ ਜਿਹੜਾ ਹੈ ਸ਼ਟ ਡਾਊਨ ਕਰ ਦਿੰਦੇ ਹੈਗੇ ਆ। ਸੋ ਇਹ ਜਿਹੜੀ ਯੂਨੀਵਰਸਿਟੀ ਹੈਗੀ ਆ ਚਾਈਨਾ ਦੇ ਵਿੱਚ, ਉੱਥੇ ਸਟੂਡੈਂਟਸ ਹੁਣ ਆਪਣੇ ਜਿਹੜੇ ਰੂਮ ਆ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ।
ਜੀ। ਇਹਨਾਂ ਨੇ ਇੱਕ ਵਾਰੀ ਡੌਕ ਵੀ ਜਿਹੜਾ ਬੰਦ ਕਰ ਦਿੱਤਾ ਸੀਗਾ, ਇੱਕ ਜਣੇ ਦੇ ਜਿਹੜੇ ਉਹ ਕੇਸ ਆਉਣ ਦੇ ਉੱਤੇ ਵੀ। ਫੈਡਰਲ ਅਪੀਲ ਕੋਰਟਸ ਨੇ ਬਾਈਡਨ ਪ੍ਰਸ਼ਾਸਨ ਨੂੰ ਝਟਕਾ ਦਿੱਤਾ ਹੈ ਵੈਕਸੀਨ ਰਿਕੁਆਇਰਮੈਂਟ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਇਹਨਾਂ ਦੀ ਪਾਲਿਸੀ ਦੇ ਲਈ ਇਹ ਕਾਫੀ ਵੱਡਾ ਝਟਕਾ ਸਾਬਤ ਹੋ ਸਕਦਾ। ਨਿਊ ਆਰਲੀਨਸ ਦੀ ਇੱਕ ਫੈਡਰਲ ਅਪੀਲ ਕੋਰਟਸ ਆ, ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੇ ਜਿਹੜੇ ਵੈਕਸੀਨ ਤੇ ਟੈਸਟਿੰਗ ਰਿਕੁਆਇਰਮੈਂਟ ਆ ਪ੍ਰਾਈਵੇਟ ਬਿਜ਼ਨੈਸਿਸ ਦੇ ਲਈ, ਉਸ ਦੇ ਉੱਤੇ ਰੋਕ ਜਿਹੜੀ ਇੱਕ ਹਿਸਾਬ ਦੇ ਨਾਲ ਲਾ ਦਿੱਤੀ ਆ। 3 ਜੱਜ ਦੇ ਪੈਨਲ ਨੇ ਯੂਐਸ ਕੋਰਟ ਆਫ ਅਪੀਲਸ 5th ਸਰਕਟ ਦਾ ਉਹਨਾਂ ਨੇ ਜਿਹੜਾ ਇਹ ਕਿਹਾ ਹੈਗਾ ਆ ਵੀ ਇਹ ਜਿਹੜਾ ਹਾਲ ਦੀ ਘੜੀ ਨਹੀਂ ਕਰ ਸਕਦੇ, ਸੋ ਉਹਨਾਂ ਨੇ ਆਰਜੀ ਤੌਰ ਦੇ ਉੱਤੇ ਇਸ ਨੂੰ ਲਾ ਦਿੱਤਾ। ਕਹਿੰਦੇ ਵੀ ਜਿਹੜੀ ਰਿਕੁਆਇਰ ਨੂੰ ਮੈਂਡੇਟ ਦਾ ਨਾਮ ਦਿੱਤਾ ਜਾ ਰਿਹਾ ਆ, ਤੇ ਇਹ ਲੇਬਰ ਡਿਪਾਰਟਮੈਂਟ ਦੇ ਜ਼ਰੀਏ ਓਸ਼ਾ ਦੀ ਅਥਾਰਟੀ ਦੇ ਜਿਹੜਾ ਕਹਿ ਲਓ ਵੀ ਉਸ ਦੀ ਆੜ ਦੇ ਵਿੱਚ ਇਸ ਨੂੰ ਜਿਹੜਾ ਕਹਿੰਦੇ ਵੀ ਲਾਇਆ ਜਾ ਰਿਹਾ ਆ। ਇਹ ਕਹਿੰਦੇ ਵੀ ਓਸ਼ਾ ਦੀ ਅਥਾਰਟੀ ਤੋਂ ਕਿਤੇ ਵੱਧ ਕੇ ਜਿਹੜੀ ਉਸ ਅਥਾਰਟੀ ਇਹ ਬਣਦੀ ਆ, ਸੋ ਇਸ ਤਰੀਕੇ ਦੇ ਨਾਲ ਇਸ ਨੂੰ ਨਹੀਂ ਲਗਾਇਆ ਜਾ ਸਕਦਾ। ਇਹ ਜਿਹੜਾ ਓਪੀਨੀਅਨ ਆ ਜੱਜ ਕਰਟ ਐਂਗਲਹਾਰਟ ਤੇ ਨਾਲ ਜਿਹੜੇ ਜੱਜਿਸ ਐਡਿਥ ਜੋਨਸ ਤੇ ਸਟੂਅਰਟ ਕਾਇਲ ਡੰਕਨ ਆ, ਉਹਨਾਂ ਨੇ ਵੀ ਇਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਮੋਹਰ ਜਿਹੜੀ ਉਹ ਲਾਈ ਹੈਗੀ ਆ। ਸੋ ਨਿਊ ਆਰਲੀਨਸ ਦੀ ਇਹ ਜਿਹੜੀ 5th ਸਰਕਟ ਆ, ਉਹ ਕਹਿੰਦੇ ਵੀ ਮੁਲਕ ਦੀ ਸਭ ਤੋਂ ਕੰਜ਼ਰਵੇਟਿਵ ਅਪੀਲ ਕੋਰਟਸ ਦੇ ਵਿੱਚੋਂ ਇੱਕ ਜਿਹੜੀ ਉਹ ਮੰਨੀ ਜਾਂਦੀ ਹੈਗੀ ਆ। ਸੋ ਵੈਕਸੀਨ ਮੈਂਡੇਟ ਜਿਹੜਾ ਬਾਈਡਨ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਹੀ ਰਿਲੀਜ਼ ਕੀਤਾ ਸੀਗਾ, ਕਈ ਹਫ਼ਤਿਆਂ ਦੀ ਜਿਹੜੀ ਡੈਲੀਬਰੇਸ਼ਨ ਤੋਂ ਬਾਅਦ 'ਚ, ਜਿਸ ਦੇ ਵਿੱਚ ਇਹਨਾਂ ਨੇ ਜਨਵਰੀ ਜਿਹੜੀ 4 ਆਈ ਥਿੰਕ ਅਖੀਰਲੀ ਤਰੀਕ ਦਿੱਤੀ ਸੀਗੀ ਸਾਰਿਆਂ ਨੂੰ ਵੀ ਵੈਕਸੀਨ ਮੈਂਡੇਟ ਨੂੰ ਪੂਰਾ ਕਰਨ ਦੇ ਲਈ ਓਸ਼ਾ ਦੇ ਤਹਿਤ। ਸੋ ਹੁਣ ਦੇਖਦੇ ਹਾਂ ਵੀ ਇਸ ਝਟਕੇ ਤੋਂ ਬਾਅਦ ਦੇ ਵਿੱਚ ਉਹ ਕੀ ਕਰਨਗੇ। ਆਬਵੀਅਸਲੀ ਇਹ ਉਤਲੀ ਅਦਾਲਤ ਵਿੱਚ ਅਪੀਲ ਕਰਨ ਦੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਕਰੇਗਾ, ਪਰ ਲੀਗਲ ਚੈਲੰਜਸ ਇਸ ਦੇ ਵਿੱਚ ਅੱਗੇ ਕਾਫੀ ਵੱਧ ਹੋਣਗੇ। ਜੀ। ਅਗਲੀ ਖਬਰ ਜਿਹੜੀ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਮੈਰਿਟ ਟਾਊਨ ਆ, ਉੱਥੇ ਬਹੁਤ ਜ਼ਿਆਦਾ ਫਲੱਡ ਆਏ ਆ। ਫਲੱਡ ਆਉਣ ਕਰਕੇ ਪੂਰੇ ਦਾ ਪੂਰਾ ਜਿਹੜਾ ਟਾਊਨ ਆ ਉਸ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਤੇ ਪਿਛਲੇ ਗਰਮੀਆਂ ਦੇ ਵਿੱਚ ਉੱਥੇ ਅੱਗਾਂ ਲੱਗੀਆਂ ਸੀਆਂ, ਜਿਹਦੇ ਨਾਲ ਵੀ ਇਹ ਟਾਊਨ ਨੂੰ ਇਵੈਕੂਏਟ ਕੀਤਾ ਗਿਆ ਸੀ। 200 ਕਿਲੋਮੀਟਰ ਲਗਭਗ 124 ਮੀਲ ਨਾਰਥ ਈਸਟ ਆਫ ਵੈਨਕੂਵਰ ਦੇ ਵਿੱਚ ਇਹ ਟਾਊਨ ਆ, ਜਿਹਦੀ 7100 ਦੇ ਕਰੀਬ ਪਾਪੂਲੇਸ਼ਨ ਆ। ਪੂਰੀ ਤਰ੍ਹਾਂ ਫਲੱਡਡ ਹੋਇਆ, ਲੋਕਾਂ ਦੀਆਂ ਬੇਸਮੈਂਟ ਵੀ ਪਾਣੀ ਨਾਲ ਭਰ ਗਈਆਂ। ਈਵਨ ਬ੍ਰਿਟਿਸ਼ ਕੋਲੰਬੀਆ 'ਚ ਐਵਸਪੋਰਟ ਦਾ ਕੁਛ ਏਰੀਆ ਜਿਹੜਾ ਉਹ ਵੀ ਕਹਿੰਦੇ ਵੀ ਉੱਥੇ ਐਮਰਜੈਂਸੀ ਡਿਕਲੇਅਰ ਕੀਤੀ ਆ। ਸੋ ਇਸੇ ਤਰ੍ਹਾਂ ਆਪਣੇ ਮੁਲਕ ਦੇ ਵਿੱਚ ਵੀ ਵਾਸ਼ਿੰਗਟਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਫਲੱਡਸ ਆਏ ਹੈਗੇ ਆ। ਉੱਥੇ ਮੀਂਹ ਬਹੁਤ ਜ਼ਿਆਦਾ ਪਿਆ, ਖਾਸ ਕਰਕੇ ਵਟਕਮ ਕਾਉਂਟੀ ਜਿਹੜੀ ਆ 6 ਇੰਚ ਮੀਂਹ ਜਿਹੜਾ ਆ ਉੱਥੇ ਇੱਕ ਦਿਨ ਦੇ ਵਿੱਚ ਪਿਆ। ਸਿਆਟਲ ਦੇ ਵਿੱਚ 4 ਦਿਨਾਂ ਦੇ ਵਿੱਚ ਜਿੱਦਾਂ 4 ਇੰਚ ਤੋਂ ਵੱਧ ਜਿਹੜਾ ਮੀਂਹ ਪਿਆ, ਤੇ ਹਵਾ ਵੀ ਉੱਥੇ ਬਹੁਤ ਤੇਜ਼ ਚੱਲ ਰਹੀ ਆ। ਸੋ ਉਹਦੇ ਨਾਲ ਜਿਹੜੀਆਂ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਕਈ ਜਗ੍ਹਾ ਫਲੱਡ ਦੀਆਂ ਰਿਪੋਰਟਸ ਹੈਗੀਆਂ। ਜੀ, ਕਹਿੰਦੇ ਵੀ ਬਾਏ ਲੈਂਡ ਜਿਹੜਾ ਵੈਨਕੂਵਰ ਆ ਉਹ ਬਾਕੀ ਕੈਨੇਡਾ ਦੇ ਨਾਲੋਂ ਇਸ ਟਾਈਮ ਟੁੱਟ ਚੁੱਕਾ ਆ, ਕਿਉਂਕਿ ਜਿਹੜੀ ਇਹ ਫਲੱਡਿੰਗ ਆ, ਰਿਕਾਰਡ ਤੋੜ ਜਿਹੜਾ ਮੀਂਹ ਉੱਥੇ ਪੈ ਰਿਹਾ ਹੈਗਾ ਆ, ਉਸ ਦੇ ਨਾਲ ਆਵਾਜਾਈ ਪੂਰੀ ਤਰ੍ਹਾਂ ਜਿਹੜੀ ਉਹ ਠੱਪ ਹੋ ਚੁੱਕੀ ਹੈ। ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਹਾਈਵੇ 1999 ਹੈਗਾ ਆ, ਉਹ ਇਸ ਟਾਈਮ ਬੰਦ ਪਿਆ ਆ। ਉੱਥੇ ਮੱਡ ਸਲਾਈਡ ਜਿਹੜੀਆਂ ਉੱਥੇ ਹੋਈਆਂ ਹੈਗੀਆਂ ਨੇ, ਸੋ ਸਥਿਤੀ ਉੱਥੇ ਕਾਫੀ ਜ਼ਿਆਦਾ ਨਾਜ਼ੁਕ ਜਿਹੜੀ ਉਹ ਬਣੀ ਪਈ ਆ। ਸੋ ਹੁਣ ਕੋਈ ਮੰਨੇ ਜਾਂ ਨਾ ਮੰਨੇ ਵੀ ਕਲਾਈਮੇਟ ਚੇਂਜ ਦਾ ਕੀ ਆ, ਪਰ ਇਹ ਸਾਰੇ ਪ੍ਰਭਾਵ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮਿਲ ਕੇ ਆ। ਪਹਿਲੋਂ ਗਰਮੀਆਂ ਦੇ ਵਿੱਚ ਰਿਕਾਰਡ ਤੋੜ ਅੱਗ, ਜਦੋਂ ਅੱਗ ਲੱਗਦੀ ਆ ਤੇ ਰੁੱਖ ਸੜਦੇ ਆ, ਤੇ ਜਦੋਂ ਰੁੱਖ ਸੜਦੇ ਆ ਤੇ ਧਰਤੀ ਨੂੰ ਬੰਨ੍ਹਣ ਵਾਲੀ ਚੀਜ਼ ਜਿਹੜੀ ਆ ਉਹ ਮਰ ਜਾਂਦੀ ਆ, ਤੇ ਫਿਰ ਜਦੋਂ ਮੀਂਹ ਪੈਂਦੇ ਆ ਤੇ ਫਿਰ ਹੜ੍ਹਾਂ ਦੇ ਹੜ੍ਹ ਫਿਰ ਇਸ ਤਰੀਕੇ ਦੇ ਨਾਲ ਬੇਕਾਬੂ ਹੋ ਕੇ ਜਿਹੜੇ ਉਹ ਆਉਂਦੇ ਨੇ। ਸੋ ਆਉਣ ਵਾਲੇ ਦਿਨ, ਆਉਣ ਵਾਲੀ ਜਿਹੜੇ ਭਵਿੱਖ ਆ, ਕਾਫੀ ਅਜਿਹੀਆਂ ਚੀਜ਼ਾਂ ਦੇ ਨਾਲ ਭਰਿਆ ਰਹਿ ਸਕਦਾ ਹੈ। ਜੀ। ਅਗਲੀ ਹਰਜੋਤ ਸਿੰਘ ਜੀ, ਗੱਲ ਕਰਦੇ ਜਾਈਏ। ਟੈਕਸਸ ਦਾ ਇੱਕ ਸਟੇਟ ਗਾਰਡ ਜਿਸ ਦੀ ਉਮਰ 18 ਸਾਲ ਦੱਸੀ ਜਾਂਦੀ ਆ, ਉਸ ਨੂੰ ਹੁਣ ਫੈਡਰਲ ਆਰਸਨ ਚਾਰਜ ਜਿਹੜਾ ਉਹ ਲਾਇਆ ਗਿਆ ਆ। ਹੈਲੋਵੀਨ ਦੇ ਦੌਰਾਨ ਇੱਕ ਸਿਨੇਗੋਗ ਜਿਹੜਾ ਕਿ ਯਹੂਦੀਆਂ ਦਾ ਕਹਿ ਲਓ ਵੀ ਧਾਰਮਿਕ ਸਥਲ ਜਿਹੜਾ ਹੁੰਦਾ ਆ, ਉੱਥੇ ਕਹਿੰਦੇ ਆ ਵੀ ਇਸ ਨੇ ਅੱਗ ਲਾਈ ਸੀ। ਫਰੈਂਕਲਿਨ ਬੈਰਟ ਜਿਹੜਾ ਆ ਉਸ ਦੇ ਉੱਤੇ ਦੋਸ਼ ਲੱਗਿਆ, ਜਿਸ ਕਰਕੇ $25,000 ਦਾ ਨੁਕਸਾਨ ਹੋਇਆ ਸੀ। ਜੀ। ਅਗਲੀ ਖਬਰ ਵੱਲ ਚਲੀਏ। ਇਨਫਲੇਸ਼ਨ ਨੂੰ ਲੈ ਕੇ ਆਪਾਂ ਸਵੇਰੇ ਵੀ ਕਵਰ ਕੀਤੀ ਸੀ, ਦੁਪਹਿਰੇ ਵੀ ਪੰਜਾਬੀ ਰੇਡੀਓ USA ਦਾ ਜਿਹੜਾ ਸ਼ੋਅ ਹੁੰਦਾ ਆ, ਉਹਦੇ ਵਿੱਚ ਇਨਫਲੇਸ਼ਨ ਨੂੰ ਲੈ ਕੇ ਕਾਲਰਸ ਕਾਫੀ ਅਪਸੈਟ ਸੀਗੇ।
ਅੱਜ ਟਾਈਸਨ ਫੂਡਸ ਨੇ ਅਨਾਉਂਸ ਕੀਤਾ ਆ, ਉਹ ਹੋਰ ਜਿਹੜੀਆਂ ਆ ਗਰੋਸਰੀ ਦਾ ਜਿਹੜਾ ਉਹਨਾਂ ਦਾ ਫੂਡ ਦਾ ਸਮਾਨ ਆ, ਉਸ ਦੀਆਂ ਪ੍ਰਾਈਸਿਸ ਕਾਫੀ ਜ਼ਿਆਦਾ ਇਨਕਰੀਜ਼ ਕਰਨ ਜਾ ਰਹੇ ਆ। ਟਾਈਸਨ ਫੂਡਸ ਇਹ ਇੱਕ ਅਮਰੀਕਾ ਦੀ ਬਹੁਤ ਵੱਡੀ ਕੰਪਨੀ ਆ, ਮੀਟ ਪ੍ਰੋਡਿਊਸਿੰਗ ਕੰਪਨੀ ਹੈਗੀ ਆ। ਸਪਰਿੰਗਡੇਲ ਅਰਕਨਸਾਸ ਦੇ ਵਿੱਚ ਬੇਸਡ ਹੈਗੀ ਆ। ਇਹਨੂੰ ਅਮਰੀਕਾ ਦੀ ਬਿਗੇਸਟ ਯੂਐਸ ਮੀਟ ਕੰਪਨੀ ਕਿਹਾ ਜਾਂਦਾ ਹੈ। ਚਿਕਨ ਪ੍ਰਾਈਸਿਸ ਜਿਹੜੀਆਂ ਆ ਚੌਥੇ ਕੁਆਟਰ 'ਚ 19% ਜਿਹੜੀਆਂ ਇਨਕਰੀਜ਼ ਹੋਈਆਂ, ਜਦੋਂ ਕਿ ਜਿਹੜਾ ਬੀਫ ਆ, ਗਾਂ ਦਾ ਮੀਟ ਆ ਜਾਂ ਪੋਰਕ ਆ, ਸੂਰ ਦਾ ਮੀਟ ਆ, ਉਹਦੀਆਂ ਪ੍ਰਾਈਸਿਸ 33 ਤੋਂ ਲੈ ਕੇ 38% ਤੱਕ ਜਿਹੜੀਆਂ ਇਨਕਰੀਜ਼ ਹੋਈਆਂ ਆ। ਟਾਈਸਨ ਫੂਡ ਦੇ ਜਿਹੜੇ CFO ਆ, ਸਟਿਊਅਰਟ ਗਲੈਂਡਾਈਨਿੰਗ, ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਅਰਨਿੰਗ ਜ਼ਰੂਰ ਅੱਪ ਗਈ ਆ, ਪਰ ਸਾਨੂੰ ਇਨਫਲੇਸ਼ਨ ਦੇ ਨਾਲ ਪ੍ਰਾਈਸਿਸ ਜਿਹੜੀਆਂ ਵਧਾਉਣੀਆਂ ਪਊਗੀਆਂ। ਸੋ ਹੁਣ ਤੁਸੀਂ ਦੇਖ ਲਓ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਫੂਡ ਦੀਆਂ ਪ੍ਰਾਈਸਿਸ ਅੱਪ ਗਈਆਂ ਆ, ਅਤੇ ਕਹਿੰਦੇ ਵੀ ਜੇ ਇਹ ਕੁਛ ਚੱਲਦਾ ਰਿਹਾ ਇਸ ਹਿਸਾਬ ਨਾਲ, ਇਨਫਲੇਸ਼ਨ ਜਿਹੜੀ ਆ ਉਹ ਇੱਕ ਤਰ੍ਹਾਂ ਦੇ ਨਾਲ ਰਿਸੈਸ਼ਨ ਦਾ ਰਸਤਾ ਖੋਲ੍ਹ ਰਹੀ ਹੈਗੀ ਆ। ਜੀ, ਕੋਵਿਡ ਦੇ ਦੌਰਾਨ ਰਿਸੈਸ਼ਨ ਦੀਆਂ ਗੱਲਾਂ ਹੀ ਸੁਣਦੇ ਰਹੇ, ਹੋਇਆ ਨਹੀਂ। ਬਚਾਅ ਜਿਹੜਾ ਉਸ ਚੀਜ਼ ਦੇ ਵਿੱਚ ਹੋ ਗਿਆ, ਪਰ ਮਹਿੰਗਾਈ ਜਿਹੜੀ ਹੈ ਇਸ ਟਾਈਮ ਲੋਕਾਂ ਦਾ ਲੱਕ ਪੂਰੀ ਤਰ੍ਹਾਂ ਜਿਹੜੀ ਆ ਉਹ ਤੋੜ ਰਹੀ ਹੈਗੀ ਆ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਹੈਗਾ, ਤੇ ਜਾਣ ਤੋਂ ਪਹਿਲਾਂ ਜਿਹੜਾ ਦੱਸ ਜਾਈਏ, ਕੱਲ੍ਹ ਨੂੰ ਗੁਰਦੁਆਰਾ ਸਾਹਿਬ ਸੈਲਮਾ ਵਿਖੇ ਖੇਤੀ ਵਰਕਸ਼ਾਪ ਜਿਹੜੀ ਉਹ ਹੋਣੀ ਹੈਗੀ ਆ। ਸੋ 16 ਨਵੰਬਰ ਨੂੰ ਸਵੇਰੇ 9 ਵਜੇ ਉੱਥੇ ਹੋਣੀ ਹੈ। ਸੋ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਮਾਹਰਾਂ ਦਾ ਪੈਨਲ ਉੱਥੇ ਜਿਹੜਾ ਆਊਗਾ, ਆਪਣੇ ਜਿਹੜੇ ਪੰਜਾਬੀ ਕਿਸਾਨ ਹੈਗੇ ਆ ਉਹ ਉੱਥੇ ਆ ਰਹੇ ਨੇ। ਸੋ ਪੱਗ ਜਿਹੜੀ ਸੰਸਥਾ ਹੈ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ, ਉਹਨਾਂ ਦੇ ਦੁਆਰਾ ਜਿਹੜੀ USDA ਦੇ ਨਾਲ ਤੇ ਨਾਲ ਜਿਹੜੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਹੈਗੀ, ਉਸ ਦੇ ਨਾਲ ਮਿਲ ਕੇ ਇਹ ਜਿਹੜਾ ਕਿੱਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਉੱਥੋਂ ਮਾਹਰ ਆਉਣਗੇ, ਆਪਣੇ ਪੰਜਾਬੀ ਪ੍ਰੋਫੈਸਰ, ਵਾਟਰ ਡਿਸਟ੍ਰਿਕਟਸ ਦੇ ਜਿਹੜੇ ਨੁਮਾਇੰਦੇ, ਜਿਹੜੇ ਪੰਜਾਬੀ ਜਿਹੜੇ ਕੁਛ ਹੈਗੇ ਆ, ਉਹ ਵੀ ਇੱਥੇ ਜਿਹੜੇ ਉਹ ਹੋਣਗੇ। ਸੋ ਕਿੱਦਾਂ ਫਸਲਾਂ ਨੂੰ ਲੈ ਕੇ ਜੋ ਇਸ ਟਾਈਮ ਤੁਹਾਡੇ ਸਵਾਲ ਜਵਾਬ ਜਿਹੜੇ ਹੋਣ, ਜਿਹੜੇ ਕਿਸਾਨ ਨੇ ਉਹ ਉੱਥੇ ਜਾ ਕੇ ਇਸ ਖੇਤੀ ਵਰਕਸ਼ਾਪ ਦੇ ਵਿੱਚ ਜਾ ਕੇ ਹਿੱਸਾ ਜਿਹੜਾ ਉਹ ਲੈ ਸਕਦੇ ਆ। ਸੋ ਕੱਲ੍ਹ ਨੂੰ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਸੈਲਮਾ ਵਿਖੇ ਜਿਹੜੀ ਖੇਤੀ ਵਰਕਸ਼ਾਪ ਆ ਉਹ ਹੋਵੇਗੀ। ਸੋ ਜਿੰਨੇ ਵੀ ਕਿਸਾਨ ਆ ਉਹਨਾਂ ਨੂੰ ਉੱਥੇ ਪਹੁੰਚਣ ਦੇ ਲਈ ਬੇਨਤੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਆ। ਜੀ। ਤੇ ਜਾਣ ਤੋਂ ਪਹਿਲਾਂ ਆਪਾਂ ਤੁਹਾਨੂੰ ਜੇ ਸਟਾਕਸ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ ਵੀ ਇੱਥੇ ਸਟਾਕ ਮਾਰਕੀਟ ਦਾ ਉੱਤੇ ਕੀ ਹਾਲ ਰਿਹਾ। ਅੱਜ ਜਿਹੜੇ ਹਫਤੇ ਦੀ ਸ਼ੁਰੂਆਤ ਦੇ ਉੱਤੇ ਡਾਓ ਜੋਨਸ 13 ਪੁਆਇੰਟ ਡਿੱਗਾ, 36,087 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਜਿਹੜਾ ਉਹ ਬਰਾਬਰ ਹੀ ਰਿਹਾ, 4682 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 7 ਪੁਆਇੰਟ ਡਿੱਗੇ, 15,854 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,866 ਪ੍ਰਤੀ ਆਉਂਸ, 10 ਈਅਰ ਯੀਲਡ 1.61 ਦੇ ਉੱਤੇ ਜਿਹੜੀ ਉਹ ਰਹੀ। ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਅੱਜ ਜਿਹੜਾ ਉਹ ਕਾਫੀ ਡਿੱਗਿਆ, 62,000 ਦੇ ਉੱਤੇ ਰਿਹਾ। ਜੀ, ਸੋ ਬਿਲਕੁਲ ਬਹੁਤ ਕਹਿੰਦੇ ਸੈਂਚਰੀਜ਼ ਲਗਭਗ ਜਿਹੜਾ ਗੋਲਡ ਆ ਉਹ ਮੀਡੀਅਮ ਆਫ ਐਕਸਚੇਂਜ ਰਿਹਾ ਹੈਗਾ ਆ, ਅਤੇ ਬਿਟਕੋਇਨ ਕਈ ਜਗ੍ਹਾ ਉਹਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ 44 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। ਜੀ, ਸੋ ਉੱਦਾਂ ਇੱਕ ਚੀਜ਼ ਜਿਹੜੇ ਬੈਕਲੌਗ ਚੱਲ ਰਹੇ ਆ ਹਰਜੋਤ ਸਿੰਘ ਜੀ ਸਪਲਾਈ ਚੇਨ ਦੇ ਵਿੱਚ, ਉਸ ਨੂੰ ਲੈ ਕੇ ਦੱਸ ਜਾਈਏ। ਲਾਸ ਐਂਜਲਸ ਤੇ ਲੌਂਗ ਬੀਚ ਬੋਟ ਆ, ਉਹਨਾਂ ਨੇ ਡਿਲੇ ਨੂੰ ਲੈ ਕੇ ਫਾਈਨ ਪਾਉਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ ਕੰਪਨੀਜ਼ ਦੇ ਉੱਤੇ। ਕਹਿੰਦੇ ਵੀ ਅਨਕਲੌਗ ਹੋਵੇ ਸਪਲਾਈ ਚੇਨ, ਇਹ ਕਹਿੰਦੇ ਵੀ ਕੰਪਨੀਆਂ ਜਿਹੜੀਆਂ ਕੰਪਲਾਈ ਜਿਹੜੀਆਂ ਉਹ ਨਹੀਂ ਕਰਨਗੀਆਂ, ਉਹਨਾਂ ਉੱਤੇ ਜੁਰਮਾਨੇ ਪਾਏ ਜਾ ਸਕਦੇ। ਪਰ 22 ਨਵੰਬਰ ਤੋਂ ਬਾਅਦ ਦੇ ਵਿੱਚ ਹੀ ਜੁਰਮਾਨੇ ਜਿਹੜੇ ਆ ਉੱਥੇ ਜਿਹੜੇ ਉਹ ਸ਼ੁਰੂ ਹੋਣਗੇ। ਸੋ ਕਾਰਗੋ ਕੰਟੇਨਰ ਕਹਿੰਦੇ ਵੀ ਜਲਦੀ ਜਿਹੜਾ ਹੁਣ ਉੱਥੋਂ ਚੱਕੋ। ਸੋ ਇੱਥੇ ਹੀ ਹੁਣ ਇਜਾਜ਼ਤ ਆ ਜੀ, ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਸਤਿਕਾਰ ਸਨ ਕੀ ਜੀ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।